पतलू ते पतलू की जोड़ी मोटू पतलू की जोड़ी भाजी मोटू पतलू हो गए सवेरे सवेरे साढ़े नाल हो गई वारदात पुरानी याद ताज़ा करने लगा बैल सीधा कर ला वैसे भी वीडियो जी साफ बने तुसीं कहने कि बंदा जिमीदार नहीं बंदा जिमीदार है बंदा पेंडू आ सारे काम होंदे ने बस वक्री गल है कि अजकल जरा ना बहन वाला मेरा काम खराब होया ते मैं तो बहुत पट्ठे वढ़दा हुंदा सी इस टाइम नूं इस टाइम वैस नहीं अज वढ़दा पिया ना कहदा सी विरला लेकिन यह कि विरले दी होंदी वजह तो ना ओ तेरी खैर ਹੁਣ ਜਾਈਏ ਇਜਾਜ਼ਤਾਂ ਕਿਉਂਕਿ ਮੈਚ ਰਨ ਹੁਣ ਰੋਇਆ ਨਾ ਕਰ ਠੀਕ ਹੈ ਤੇ ਫੋਨ ਫਾਨ ਜਦੋਂ ਮੈਂ ਕਰਦਾ ਰਹਿਣਾ ਫੋਨ ਉਹ ਤਾਂ ਮੈਨੂੰ ਦੱਸਿਆ ਨਹੀਂ ਹੈ ਉਦੋਂ ਦੱਸਿਆ ਨਹੀਂ ਤੇ ਫਿਰ ਜਦੋਂ ਮੈਂ ਆਇਆ ਤੇ ਫਿਰ ਰੋਣਾ ਸ਼ੁਰੂ ਕਰਤਾ ਫਿਰ ਰੋਣ ਵਾਲੀ ਕਿਹੜੀ ਗੱਲ ਹੋਈ ਵੀ ਤੂੰ ਹੋ ਕੇ ਫਿਰ ਜਾਵੇ ਹੁਣ ਜਾਈਏ ਇਜਾਜ਼ਤਾਂ ਨੇ ਫਿਰ ਪੱਕੀ ਗੱਲ ਹੈ ਹੁਣ ਤਾਂ ਨਹੀਂ ਰੋਣਾ ਨਹੀਂ ਹੈ ਹੁਣ ਨਹੀਂ ਰੋਂਦੀ ਉਹ ਤਾਂ ਪਤਾ ਨਹੀਂ ਕੀ ਹੋ ਗਿਆ ਅੱਛਾ ਐਵੇਂ ਹੌਸਲਾ ਜੀ ਪਰ ਆਇਆ ਪੱਕੀ ਗੱਲ ਹੈ ਚਲੋ ਜੀ ਹੁਣ ਫਿਰ ਜਾਈਏ ਹੁਣ ਮੈਂ ਪਹਿਲੇ ਮੋਟਰਸਾਈਕਲ ਲਿਆਵਾਂ ਤੇ ਮੋਟਰਸਾਈਕਲ ਲਿਆ ਕੇ ਫਿਰ ਮੈਂ ਹਾਰਨ ਮਾਰਦਾ ਤੇ ਫਿਰ ਤੁਸੀਂ ਆ ਜਾਓ ਬਾਹਰ ਠੀਕ ਹੈ ਤੁਸੀਂ ਹੁਣ ਇਧਰ ਬਹਾਨਾ ਲਓ ਮਿਲ ਲਓ ਆਪਦਾ ਐ ਚੰਗੀ ਤਰੀਕੇ ਨਾਲ ਗਲੇ ਛਲੇ ਮਿਲ ਕੇ ਜੱਫੀਆਂ ਪਾ ਲਓ ਆਪਦੀਆਂ ਹਾਂ अस्सलाम वालेकुम कैसे हैं आप सब उम्मीद है कि सारे खैर खैरियत ना होंगे सेहत तबीयत ठीक बिल्कुल फिट फाट तुसीं कहना अज बैकग्राउंड किदां चेंज है भरा दे व्लॉग शुरू कर लेगा बैकग्राउंड इस तो चेंज बाबा जी चेक करो तुसीं ਇਹ ਤਾਰਾਂ ਦੇ ਉੱਤੇ ਕਿਤੇ ਕੱਛੇ ਕਿਤੇ ਬਨਾਨਾ ਲਟਕ ਰਹੇ ਨੇ ਨਾ ਠੀਕ ਹੈ ਇਹ ਚੈੱਕ ਕਰੋ ਫੁੱਲ ਦੇਸੀ ਮਾਹੌਲ ਹੈ ਪਿੰਡ ਦੇ ਵਿੱਚ ਆ ਤੇ ਪਿੰਡ 'ਚ ਵਲੌਗ ਸ਼ੁਰੂ ਕਰ ਰਹੇ ਆ ਸਵੇਰੇ ਸਵੇਰੇ ਪੱਖਾ ਚਕਾਤਾ ਮਾਈਆਂ ਨੇ ਤੇ ਹੁਣ ਵੇਖ ਲਓ ਪੱਖੀਆਂ ਪਿੰਡੂ ਪ੍ਰੋਡਕਸ਼ਨ ਇਹ ਵੇਖੋ ਪਿੰਡੂ ਪ੍ਰੋਡਕਸ਼ਨ ਜਿਹੜਾ ਨਾ ਪਿੰਡੂ ਪ੍ਰੋਡਕਸ਼ਨ ਇੱਕ ਵੱਡੇ ਪਿੰਡੂ ਪ੍ਰੋਡਕਸ਼ਨ ਕੋ ਮੰਜੀ ਤੇ ਨਹੀਂ ਬੈਠਾ ਕਿ ਹੁਣ ਕੁਰਸੀ ਡਾਈ ਤੇ ਆ ਸਾਡਾ ਛੋਟਾ ਪਿੰਡੂ ਪ੍ਰੋਡਕਸ਼ਨ ਮਿਨੀ ਪਿੰਡੂ ਪ੍ਰੋਡਕਸ਼ਨ ਪਤਲੂ ਹੈ ਇਹ ਪਤਲੂ ਤੇ ਮੋਟੂ की जोड़ी मोटू पतलू की जोड़ी भाजी मोटू पतलू हो गए तो सवेरे सवेरे साढ़े नाल हो गई वारदात की हुई है ਰਾਤੀ ਬਾਬਾ ਜੀ ਕੋਈ 2:30 ਵਜੇ ਪੌਣੇ 3 ਵਜੇ ਸਾਡੇ ਜਿਹੜੇ ਪਿੱਛੇ ਹਵੇਲੀ ਘਰ ਦੇ ਉੱਥੇ ਕਿਤੇ ਸਾਡੀ ਤਾਰ ਨੂੰ ਲੱਗ ਗਈ ਅੱਗ ਜਿਹੜੀ ਮੀਟਰ ਤੋਂ ਅੰਦਰ ਆਂਦੀ ਪਟਾਕੇ ਵੱਜਣ ਅਸੀਂ ਇੱਥੇ ਬਹਿ ਕੇ ਹੱਸੀ ਜਾਈਏ ਅਸੀਂ ਕਹਿੰਦੇ ਲੈ ਜੀ ਟਰਾਂਸਫਾਰਮਰ ਉੱਡਦਾ ਪਿਆ ਅਸੀਂ ਤੈਸੀ ਹੋ ਗਈ ਵੈਸੀ ਹੋ ਗਈ ਪਟਾਕੇ ਮਾਰ ਗਏ ਚੁੱਲੀਆਂ ਚਟ ਗਈਆਂ ਜਿਹੜਾ ਜੰਜ ਚੜ ਗਈ ਤੇ ਸਵੇਰੇ ਸਵੇਰੇ ਲੋਡ ਸ਼ੇਡਿੰਗ ਵੱਧ ਗਈ ਜੰਜ ਕੀ ਚੜ ਗਈ ਅਸੀਂ ਹੁਣ ਬੈਠੇ ਥਾ ਦਿਨ ਸਾਰੇ ਅਸੀਂ ਕਿਹਾ ਠੀਕ ਆ ਵੱਜਦੇ ਤੇ ਹੁਣ ਟਰਾਂਸਫਾਰਮਰ ਸੜਦਾ ਪਣ ਅਸੀਂ ਕੀ ਉਹ ਜਦੋਂ ਆ 6 ਵਜੇ ਨੇ ਤੇ ਉਧਰਲਾ ਪੂਰਾ ਮਹੱਲਾ ਉਹ ਕਹਿੰਦੇ ਅਸੀਂ ਪੂਰਾ ਮਹੱਲਾ ਇਕੱਠਾ ਤੁਹਾਡਾ ਬੂਹਾ ਭੰਨ ਥੱਕ ਗਏ ਫੋਨ ਕਰ ਥੱਕ ਗਏ ਠੀਕ ਹੈ ਆਖ ਕੇ ਬਾਬਾ ਜੀ ਇਲੈਕਟ੍ਰੀਸ਼ੀਅਨ ਨੂੰ ਬੁਲਾ ਕੇ ਤੁਹਾਡੇ ਮੀਟਰ ਦੀ ਬਾਹਰੋਂ ਅਸੀਂ ਤਾਰ ਕਟਾਈ ਕਿ ਜਿਹੜਾ ਨਾ ਮੀਟਰ ਭੱਜ ਜਾਵੇ ਚੱਲੋ ਤੇ ਲੇਕਿਨ ਇਹਨਾਂ ਨੇ ਬੂਹਾ ਨਹੀਂ ਖੋਲਣਾ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਆਪਦਾ ਬੈਠੇ ਇੱਥੇ ਪੱਖਾ ਚੱਲ ਰਿਹਾ ਸੀ ਇੱਥੇ ਲੇਟੇ ਗੱਲਾਂ ਬਾਤਾਂ ਕਰਦੇ ਸਾਨੂੰ ਇਹ ਲੱਗ ਰਿਹਾ ਸੀ ਕਿ ਚੌਂਕ 'ਚ ਕਿਤੇ ਟਰਾਂਸਫਾਰਮਰ ਦੇ ਪਟਾਕੇ ਵੱਜਣੇ ਟਰਾਂਸਫਾਰਮਰ ਉੱਡਦਾ ਪਿਆ ਇਹ ਨਹੀਂ ਸੀ ਪਤਾ ਕਿ ਕਿਤੇ ਸਾਡੇ ਘਰ ਦੇ ਵਿੱਚ ਸਾਡੀ ਤਾਰ ਪਟਾਕੇ ਮਾਰਨ ਦੀ ਤੇ ਉਹੀ ਉੱਡਦੀ ਪਈ ਉਹ ਵੇਖਦੇ ਆ ਉਸ ਤੋਂ ਬਾਅਦ ਫਿਰ ਮਰੱਬੇ ਚੱਲਦੇ ਉਸ ਤੋਂ ਬਾਅਦ ਮੈਂ ਤੁਹਾਨੂੰ ਨਜ਼ਾਰਾ ਕਰਾਵਾਂ ਪਿੰਡ ਦਾ ਸਵੇਰੇ ਸਵੇਰੇ ਬਾਬਾ ਜੀ ਮਧਾਣੀਆਂ ਲਾ ਕੇ ਬੇਬੇ ਨੇ ਜਿਹੜਾ ਨਾ ਦੁੱਧ ਸ਼ੁੱਧ ਰਿੜਕ ਛੱਡਿਆ ਇਹ ਚੈੱਕ ਕਰੋ ਇਹ ਚਾਟੀ ਇੱਕ ਦੁੱਧ ਦੀ ਰਿੜਕੀ ਪਈ ਮਸ਼ੀਨ ਚੁੱਕ ਦਿੱਤੀ ਹੈ ਮਾਸ਼ਾਅੱਲਾ ਜਿਹੜਾ ਨਾ ਚਾਟੀ ਰਿੜਕੀ ਪਈ ਹੈ ਦੁੱਧ ਦੀ ਮੱਖਣ ਨਿਕਲਿਆ ਪਿਆ ਜਿਹੜਾ ਹੁਣ ਪਰੌਂਠਿਆਂ ਤੇ ਲੱਗੇਗਾ ਪਰੌਂਠੇ ਬਣਨਗੇ ਸਵਾਦੀ ਜੇ ਤੇ ਉਸ ਤੋਂ ਬਾਅਦ ਜਿਹੜਾ ਲੱਸੀਆਂ ਪੀਤੀਆਂ ਜਾਣਗੀਆਂ ਹਾਂ ਮੈਂ ਤੁਹਾਨੂੰ ਤਾਰ ਖਾਵਾਂ ਤੇ ਫਿਰ ਮੈਂ ਨਿਕਲਾਂ ਮਰੱਬੇ ਜਾ ਕੇ ਅੱਜ ਪੱਠੇ ਵੱਢਣੇ ਨੇ ਪਰੌਂਠਾ ਖਾਣਾ ਤੇ ਹੁਣ ਦੱਸੋ ਪੱਠੇ ਵਢਾਉਣ ਜਾਣਾ ਕਿਸੇ ਨੇ ਫੇਰਾ ਲਾਉਣ ਜਾਣਾ ਮਰੱਬੇ ਨੂੰ ਭਾਈ ਇੱਕ ਤਾਂ ਸਾਰੀ ਰਾਤ ਦੀ ਤਰੇਲ ਪੈਂਦਾ ਹੀ ਯਕੀਨ ਕਰ ਜਾ ਸਾਰੀ ਰਾਤ ਪਿੰਡ ਸੀ ਸਕੂਨ ਤਾਂ ਹੈ ਠੰਡਾ ਤੇ ਤਰੇਲ ਤੇ ਪੈਣੀ ਤੇ ਰਾਤ ਪੂਰੀ ਐਵੇਂ ਸੀ ਪਾਣੀ ਦਾ ਤਰੌਂਕਾ ਕਿਸੇ ਲਾਈ ਆ ਮੈਨੂੰ ਤਾਂ ਬੜਾ ਸਕੂਨ ਹੁੰਦਾ ਇੱਥੇ ਤੂੰ ਪਤਾ ਨਹੀਂ ਕੀ ਮੈਂ ਕਹਿੰਦੀ ਮੇਰੇ ਪੈਰਾਂ ਨੂੰ ਵੀ ਅੰਦਰ ਚ ਰਹਿ ਕੇ ਨਾ ਉਹ ਕੰਮ ਖਰਾਬ ਹੋ ਜਾਂਦਾ ਮੇਰਾ ਆਪਦਾ ਕੰਮ ਖਰਾਬ ਅੰਦਰ ਚ ਰਹਿ ਕੇ ਨਾ ਉਹ ਬੰਦੇ ਨੂੰ ਫਿਰ ਆਦਤ ਹੋ ਜਾਂਦੀ ਹੁਣ ਤਰੇਲ ਨਾਲ ਨਾ ਉਹ ਮੈਨੂੰ ਵੀ ਨਵੀਂ ਕਰਕੇ ਨਾ ਉਹਦੇ ਨਾਲ ਬਾਰ-ਬਾਰ ਅੱਖ ਖੋਲਦੀ ਪਈ ਸੀ ਨਵੀਂ ਕੀ ਨਾ ਉਹਦੇ ਤੁਹਾਨੂੰ ਫਾਇਦਾ ਉਹ ਸ਼ੂਗਰ ਦੀ ਵਜ੍ਹਾ ਤੋਂ ਪੈਰ ਜਿਹੜੇ ਤਲੀਆਂ ਸੜਦੀਆਂ ਉਹ ਠੰਡਾ ਲੱਗਦਾ ਨਾ ਤੇ ਹਾਂ ਤੇ ਉਹ ਜਿਹੜਾ ਉਹਦਾ ਫਾਇਦਾ ਸਿਰ ਨੂੰ ਦਰਦ ਹੋਣ ਲੱਗ ਗਈ ਜਦੋਂ ਫਿਰ ਮੈਂ ਉੱਠ ਕੇ ਅੰਦਰ ਗਈ ਅੰਦਰ ਨਹੀਂ ਸਕੂਨ ਆ ਗਰਮੀ ਸੀ ਫਿਰ ਉੱਠ ਕੇ ਬਾਹਰ ਆਈ ਫਿਰ ਮੈਂ ਆ ਕੇ ਸਰਾਣਾ ਦੇਤਾ ਤਾਂ ਮੇਰਾ ਸਿਰ ਉਹ ਮੈਂ ਸਰਾਣਾ ਰਾਤੀ ਬਹੁਤਾ ਵੱਡਾ ਲੈ ਲਿਆ ਉਦੋਂ ਤਾਂ ਮੈਨੂੰ ਠੀਕ ਸੀ ਸੁੱਤੇ ਪਿਆ ਤਾਂ ਮੇਰਾ ਉਹਦੇ ਨਾਲ ਕਿਤੇ ਸਿਰ ਦੁਖਣ ਲੱਗ ਗਿਆ ਕਿ ਮੈਂ ਸੌਂ ਵੀ ਚੰਨ ਗਿਆ ਹੱਥ 'ਚ ਮੇਰੇ ਫੋਨ ਸੀਗਾ ਮੈਂ ਇੰਸਟਾ ਸਕਰੋਲ ਕਰਦਾ ਪਿਆ ਸੀ ਉਹ ਵੇਖਦੇ ਮੇਰੀ ਅੱਖ ਲੱਗ ਗਈ ਉਵੇਂ ਅੱਖ ਲੱਗੀ ਮੇਰਾ ਤੇ ਸਿਰ ਦਰਦ ਕਰਦੇ ਤੇ ਮੇਰੀ ਅੱਖ ਖੁੱਲੀ ਜਦੋਂ ਠਾ ਹੋਣ ਡਈ ਸੀ ਹੁਣ ਤੋਂ ਬਾਅਦ ਗੱਲਾਂ ਛੱਡ ਜਿਹੜਾ ਅਸੀਂ ਸੋਨੇ ਨਾ ਏਸੀ ਲਾ ਕੇ ਉਹਦਾ ਵੀ ਕੰਮ ਖਰਾਬ ਆ ਉਹ ਵੀ ਸਾਰਾ ਰੌਲਾ ਤਾਂ ਉਹੀ ਹੈ ਕਿਉਂ ਖੁਸ਼ਕ ਰਹਿੰਦਾ ਜਿਸਮ ਨਾ ਕੋਈ ਸ਼ੋਰ ਨਾ ਕੋਈ ਖੜਕਾ ਨਾ ਕੋਈ ਤੇ ਉਹਦਾ ਕੰਮ ਉਹਦਾ ਨੁਕਸਾਨ ਹੀ ਹੁੰਦਾ ਦਿਨੋਂ ਦਿਨ ਲਗਾਇਆ ਕਰ ਉਹ ਬਸ ਹੁਣ ਛੱਡ ਦਿੱਤਾ ਬੰਦ ਕਰ ਦਿੱਤਾ ਚਲੋ ਆਜੋ ਤੁਸੀਂ ਤੇ ਮਰੱਬੇ ਨਹੀਂ ਜਾਣਾ ਤੁਹਾਡੀਆਂ ਤੇ ਗੱਲਾਂ ਨਹੀਂ ਮੁੱਕਣੀਆਂ ਬੁੜੀਆਂ ਤੇ ਮੈਂ ਤੁਹਾਨੂੰ ਬਾਬਾ ਜੀ ਤਾਰੋ ਖਾਵਾਂ ਪਹਿਲੇ ਨੁਕਸਾਨ ਕਿਹੜਾ ਹੋਇਆ ਉਸ ਤੋਂ ਬਾਅਦ ਫਿਰ ਲੈ ਕੇ ਚੱਲਦਾ ਤੁਹਾਨੂੰ ਮਰੱਬੇ ਬਾਬਾ ਜੀ ਇਹ ਵਾਲੀ ਜਿਹੜੀ ਹਵੇਲੀ ਆਪਣੇ ਘਰ ਦੇ ਬੈਕ ਤੇ ਜਿੱਥੇ ਮੈਂ ਆ ਕੇ ਮੋਟਰਸਾਈਕਲ ਖੜੀ ਕਰਦਾ ਹੁੰਦਾ ਇਹ ਸਾਡੀ ਬਾਹਰੋਂ ਤਾਰ ਆ ਰਹੀ ਜਿਹੜੀ ਨਾ ਇਹ ਮੈਂ ਤੁਹਾਨੂੰ ਕਰੀਬ ਵਕਦਾਵਾਂ ਇਹ ਜਿਹੜੀ ਤਾਰ ਠੀਕ ਹੈ ਇਹ ਤਾਰ ਜਿਹੜੀ ਨਾ ਇਹਨੂੰ ਆਪਣੀ ਨੂੰ ਇਹ ਵੇ ਕਿਤੇ ਜੋੜਦੇ ਉੱਤੋਂ ਕਿਤੇ ਨਾ ਤਾਰ ਹੋਈ ਹੈ ਖਰਾਬ ਇੱਥੇ ਵੱਜ ਰਿਹਾ ਸੀ ਪਟਾਕੇ ਤੇ ਪਟਾਕਾ ਠਾ ਹੋ ਰਹੀ ਸਾਰੀ ਰਾਤ ਠੀਕ ਹੈ ਹੁਣ ਸਾਨੂੰ ਇੱਧਰ ਉੱਧਰ ਦਾ ਕੀ ਪਤਾ
ਵੀ ਉਧਰ ਕੀ ਹੋਣ ਡਿਆ ਤੇ ਉਹ ਅਸੀਂ ਤੇ ਠਾ ਠਾ ਸੁਣੀ ਜਾ ਰਹੇ ਬਾਬਾ ਜੀ ਫੁੱਲ ਭਾਰ ਦੇ ਨਾਲ ਤੇ ਬਸ ਸਾਨੂੰ ਇਹ ਲੱਗ ਰਿਹਾ ਕਿ ਕਿਤੇ ਚੌਂਕ 'ਚ ਹੋ ਰਹੀ। ਉਹ ਬਾਅਦ 'ਚ ਕਿਤੇ ਬੂਹਾ ਬਾਬਾ ਖੜਕਾਉਂਦੇ ਰਹੇ, ਉਹਨਾਂ ਨੂੰ ਨਹੀਂ ਪਤਾ ਲੱਗਿਆ, ਉਹਨਾਂ ਨੇ ਕਿਹਾ ਇਹਨਾਂ ਨੂੰ ਨਹੀਂ ਪਤਾ ਲੱਗ ਰਿਹਾ। ਅੱਬੂ ਨੂੰ ਕਾਲ ਕੀਤੀ, ਅੱਬੂ ਦਾ ਨੰਬਰ ਬੰਦ ਸੀ। ਉਹ ਫਿਰ ਬਾਹਰੋਂ ਬਾਬਾ ਜੀ ਮੁੰਡੇ ਨੇ ਨਾ ਇਲੈਕਟ੍ਰੀਸ਼ੀਅਨ ਹੈ ਮਹੱਲੇ ਦਾ, ਉਹਨੇ ਬਾਬਾ ਜੀ ਬਾਹਰ ਮੀਟਰ ਦੇ ਵਿੱਚੋਂ ਤਾਰਾਂ ਕੱਟੀਆਂ ਕਿ ਅੰਦਰ ਇਲੈਕਟ੍ਰਿਸਿਟੀ ਨਾ ਜਾਵੇ, ਬੰਦ ਹੋ ਜਾਏ ਸਿਸਟਮ। ਉਹ ਸਿਸਟਮ ਬੰਦ ਹੋਇਆ ਕਿਤੇ ਤੇ ਫਿਰ ਠਾ ਬੰਦ ਹੋਈ ਤੇ ਉਸ ਤੋਂ ਬਾਅਦ ਆਪਾਂ ਫਿਰ ਸਕੂਲ ਨਾਲ ਸੌਂ ਗਏ। ਮੈਂ ਕਿਹਾ ਚਲੋ ਹੁਣ ਠਾ ਰੁਕ ਗਈ, ਟਰਾਂਸਫਾਰਮਰ ਜਿਹੜਾ ਸੜਨਾ ਸੜ ਗਿਆ ਤੇ ਅੱਧੇ ਘਰ ਦੀ ਬਿਜਲੀ ਬੰਦ ਹੋ ਗਈ, ਠੀਕ ਹੈ। ਇਹ ਬੈਕਗਰਾਊਂਡ ਵਾਲੀ ਪਰਲੀ ਚੱਲ ਰਹੀ ਸੀ ਤੇ ਉਧਰ ਪੱਖਾ ਜਿਹੜਾ ਚੱਲਦਾ ਵੈਸੇ ਪਰਲੇ ਪਾਸੇ ਦਾ ਚੱਲਦਾ। ਮੈਂ ਕਿਹਾ ਪਰਲੀ ਬਿਜਲੀ ਤੇ ਚੱਲਦੀ ਵੀ, ਪੱਖਾ ਚੱਲ ਰਿਹਾ, ਆਦਾ ਸੌਂ, ਤੁਸੀਂ ਨੀਂਦ ਪੂਰੀ ਕਰੋ, ਸਵੇਰੇ ਉੱਠ ਕੇ ਵੇਖਾਂਗੇ ਜੋ ਵੀ ਹੋਏਗਾ। ਚਲੋ ਬਿਜਲੀ ਨਹੀਂ ਤੇ ਇੱਧਰ ਸਵਿਚ ਕਰ ਲਾਂਗੇ। ਉਹ ਇਹ ਸੁੱਤੇ ਹੀ ਪਏ ਸੀ ਉਹਨੇ ਜਿਹਨੂੰ ਬਾਬਾ ਜੀ ਪੂਰੇ ਮੁਹੱਲੇ ਨੇ ਜਦੋਂ ਮਾੜਾ ਜਿਹਾ ਦਿਨ ਚੜ੍ਹਦਾ ਗਿਆ ਤੇ ਉੱਧਰੋਂ ਹਾਜੀ ਸੀ ਤੁਹਾਡਾ ਬੂਹਾ ਭੰਨ ਥੱਕ ਗਏ, ਹਾਜੀ ਪੂਰਾ ਮੁਹੱਲਾ ਬੂਹਾ ਤੋੜ ਖਾ ਗਿਆ, ਹਾਜੀ ਤੁਸੀਂ ਬੂਹਾ ਨਹੀਂ ਖੋਲਿਆ। ਹਾਜੀ ਸਾਹਿਬ ਹੱਥੇ ਸੀ, ਹਾਜੀ ਸਾਹਿਬ ਨੇ ਫਿਰ ਸਾਡੇ ਤੇ ਚੜਾਈ ਕਰਤੀ। ਬਾਬਾ ਜੀ ਹਾਜੀ ਸਾਹਿਬ ਕਹਿੰਦੇ ਤੁਹਾਡੀ ਕਿੱਥੇ ਸੀ, ਤੁਸੀਂ ਕੀ ਵੇਚ ਕੇ ਸੁੱਤੇ ਸੀ? ਅਸੀਂ ਘੋੜੇ ਵੇਚ ਕੇ ਸੁੱਤੇ ਸੀ। ਫਿਰ ਬਾਬਾ ਜੀ ਹਾਜੀ ਸਾਹਿਬ ਨੂੰ ਕੂਲ ਡਾਊਨ ਕੀਤਾ। ਹੁਣ ਹਾਜੀ ਸਾਹਿਬ ਗਏ ਨੇ ਇਲੈਕਟ੍ਰੀਸ਼ਨ ਨੂੰ ਲੈਣ ਵਾਸਤੇ। ਹੁਣ ਹਾਜੀ ਸਾਹਿਬ ਲਿਆ ਕੇ ਇਲੈਕਟ੍ਰੀਸ਼ਨ ਨੂੰ ਤਾਰ ਸ਼ਾਰ ਸਹੀ ਕਰਾਉਂਦੇ, ਉਹਨਾਂ 'ਚ ਆਪਾਂ ਮਰੱਬੇ ਚੱਕਰ ਲਾ ਆਈਏ ਤੇ ਚਲਾਓ ਤਾਂ ਮਰੱਬੇ ਲੈ ਕੇ ਚੱਲੀਏ। ਲੋ ਬਾਬਾ ਜੀ ਹਾਤੇ 'ਚ ਆਪਾਂ ਗਏ ਆ ਜਾਨਵਰ ਸਾਰੇ ਫਰਮਾ ਰਹੇ ਨੇ ਆਰਾਮ। ਉਹ ਮਿੱਤੇ ਦੀ ਖੈਰ ਮੇਰੇ ਪੂਛ ਨਾ ਮਾਰਦੀ ਹੈ ਜੀ, ਸਾਰੇ ਅਗਲੇ ਆਰਾਮ ਸਕੂਨ ਫਰਮਾ ਰਹੇ ਨੇ। ਬੱਕਰੀ ਇੱਧਰ ਛੱਡੀ ਸੀ, ਇੱਜੜ 'ਚੋਂ ਆ ਗਈ ਹੈ ਵਾਪਸ। ਇਹ 3 ਬਲੂੰਗੜੀਆਂ ਦੇ ਨਾਲ, ਠੀਕ ਹੈ। ਇੱਥੇ ਖਲੋਂਦੀਆਂ ਨੇ ਆਪਣੀਆਂ ਸਕੂਟਰੀਆਂ, ਠੀਕ ਹੈ। ਸਕੂਟਰ ਫੜੀਏ ਹੁਣ। ਸਭ ਤੋਂ ਪਹਿਲੇ ਤਾਂ ਸਕੂਟਰ ਫੜ ਕੇ ਤੇ ਨਿਕਲੀ ਆਪਾਂ ਮਰੱਬੇ ਵਾਲੇ ਪਾਸੇ ਨੂੰ, ਠੀਕ ਹੈ। ਇਹ ਯੈਸ ਕਮਾਂਡੋ ਕਰੀਏ, ਕਿੱਦਾਂ ਹੁੰਦਾ ਯੈਸ ਕਮਾਂਡੋ? ਆਏ ਹਾਏ 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 ਹਾਏ। ਇੱਕ ਤਾਂ ਯਾਰ ਮੈਂ ਕੁਛ ਐਸਾ ਪੁੱਠਾ ਸਿੱਧਾ ਖਾਂਦਾ ਵੀ ਕਾਇ ਨਹੀਂ, ਲੇਕਿਨ ਫਿਰ ਵੀ ਚੌਥੇ ਕੁ ਦਿਨ ਜਿਹੜਾ ਹੈ ਹਾਏ 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 ਹਾਏ। ਚਲੀਏ ਚਲੀਏ ਚਲੀਏ, ਹੁਣ ਮਰੱਬੇ ਚੱਲਦੇ ਹਾਂ ਤੇ ਮਰੱਬੇ ਚੱਲ ਕੇ ਤੇ ਫਿਰ ਮੁੜ ਤੁਹਾਡੇ ਨਾਲ ਮਿਲਦੇ ਹਾਂ। ਕੀ ਖਿਆਲ ਹੈ? A few moments later. ਲੋ ਬਾਬਾ ਜੀ ਮਰੱਬੇ ਆਪਾਂ ਪਹੁੰਚ ਆਏ। ਮਾਸ਼ਾਅੱਲਾ ਸੁਬਾਹ ਦਾ ਨਜ਼ਾਰਾ ਚੈੱਕ ਕਰੋ ਤੁਸੀਂ। ਇਹ ਹੁੰਦਾ ਜੀ ਪਿੰਡ ਦਾ ਨਜ਼ਾਰਾ, ਹੈਵੀ ਕਿ ਨਹੀਂ? ਕਹਿ ਬਾਬਾ ਜੀ ਬੱਦਲ ਛਾਏ ਨੇ, ਠੀਕ ਹੈ। ਮੱਝਾਂ ਦੇਖੋ, ਇਹ ਜੰਡ ਬੜੀ ਪੁਰਾਣੀ ਹੈ। ਇਹ ਜੰਡ ਜਿਹੜੀ ਨਾ, ਮੇਰਾ ਦਾਦਾ ਦੱਸਦਾ ਹੁੰਦਾ ਸੀ ਕਿ ਜਦੋਂ ਅਸੀਂ ਇੰਡੀਆ 'ਚੋਂ ਆਏ ਨਾ, ਠੀਕ ਹੈ, ਇਹ ਉਸ ਟਾਈਮ ਇਹ ਜੰਡ ਮੌਜੂਦ ਸੀ ਇੱਥੇ। ਇਹ ਜਿਹੜਾ ਜੰਡ ਦਾ ਦਰਖਤ ਹੈ, ਇਹ ਇੱਥੇ ਖੂਹੀ ਹੁੰਦੀ ਸੀ ਇਹਦੇ ਪਰਲੇ ਪਾਸੇ ਨਾ, ਉਹ ਜਿਹੜੀ ਰੂੜੀ ਲੱਗੀ ਹੈ। ਤੇ ਇਹ ਬੜੀ ਪੁਰਾਣੀ ਜੰਡ ਹੈ ਤੇ ਇਹ ਪੱਕੀ ਹੈ, ਠੀਕ ਹੈ। ਇੱਥੇ ਪੱਕੀ ਦਾ ਮਤਲਬ ਇਹ ਕਿ ਜਿਹੜਾ ਉਹ ਬਾਹਰਲੀਆਂ ਛਾਵਾਂ ਰਹਿੰਦੀਆਂ ਨੇ, ਠੀਕ ਹੈ। ਇਹ ਚੈੱਕ ਕਰੋ ਪਿੰਡ ਦਾ ਨਜ਼ਾਰਾ ਆਪਣੇ ਸਾਰ। ਪਿੰਡ ਦਾ ਕੀ, ਪੈਲੀ ਦਾ। ਇੱਥੋਂ ਆਪਣੀ ਪੈਲੀ ਸ਼ੁਰੂ ਹੁੰਦੀ ਹੈ ਪੱਠਿਆਂ ਤੋਂ। ਇਹ ਸੜਕੋਂ ਸੜਕ ਸਿੱਧੀ ਲੈਣ ਜਾਂਦੀ ਹੈ ਜੀ, ਤੋੜ ਉਹ ਫਿਰ ਉਹ ਖੰਭਿਆਂ ਕੋਲ ਜਿਹੜੇ ਜੰਮੂ ਨਜ਼ਰ ਆਉਂਦੇ ਉੱਥੋਂ ਪਿਛਲੀ ਲੈਣ ਵੀ। ਇਹ ਨਰਮਾ ਵੱਢਿਆ ਜਾ ਰਿਹਾ ਨਾਲ ਨਾਲ। ਹਜੇ ਮਰੱਬੇ ਪਹੁੰਚੇ ਹੀ ਆ ਤੇ ਬਾਬਾ ਜੀ ਇਹ ਰੂੜੀਆਂ ਛੂੜੀਆਂ ਲਾਉਣ ਨੂੰ ਥੋੜ੍ਹੀ ਥਾਂ ਛੱਡੀ ਹੋਈ ਹੈ, ਜਿਹੜੀਆਂ ਰੂੜੀਆਂ ਲਾਈਆਂ। ਤੇ ਇੱਧਰ ਅਵੈਸ ਬਾਬੂ ਜਿਹੜਾ ਨਾ ਅਗਲਾ ਪੱਠੇ ਵੱਢੀ ਜਾ ਰਿਹਾ। ਅਵੈਸ ਕਮਾਦ ਨੂੰ ਕੀ ਹੋਇਆ, ਬੜਾ ਪੀਲਾ ਪੀਲਾ ਪਿਆ ਉਤਾਂ। ਵੈਸ ਨੇ ਮੈਨੂੰ ਲੱਗਦਾ ਅਗਲੇ ਨੇ ਹੈਂਡ ਫਰੀ ਲਾਈ, ਗਾਣੇ ਸੁਣ ਰਿਹਾ। ਗਾਣਿਆਂ 'ਚ ਮਸਤ, ਸਾਨੂੰ ਕਿੱਥੇ ਟਾਈਮ ਦੇਣਾ ਵੈਸ ਨੇ। ਵੈਸ ਮੀਆਂ ਉਹ ਮੈਂ ਕਿਹਾ ਸਾਡੀ ਵੀ ਕੋਈ ਗੱਲ ਸੁਣ ਲਓ ਸਰਕਾਰ, ਪਤਾ ਨਹੀਂ ਕਿਹੜੇ ਉੱਚੇ ਖਾਬਾਂ 'ਚ ਬੈਠੇ ਜੀ। ਸ਼ੁਕਰ ਅੱਲਾ, ਤੁਸੀਂ ਸੁਣਾਓ। ਮੈਂ ਕਿਹਾ ਕਮਾਦ ਪੀਲਾ ਪਿਆ ਉਤੋਂ, ਕੀ ਹੋਇਆ ਕਮਾਦ ਨੂੰ? ਅੱਛਾ ਅੱਛਾ ਅੱਛਾ, ਲੈ ਜੀ। ਅੱਛਾ ਅੱਛਾ, ਪਾਣੀ 'ਚ ਡੱਡੂ ਭੱਜੇ ਫਿਰਦੇ ਨੇ ਐਸ ਪੁਲੀ ਦੇ ਥੱਲੇ ਨਾ ਬਾਬਾ ਜੀ। ਜਦੋਂ ਅਸੀਂ ਨਿੱਕੇ ਹੁੰਦੇ ਸੀ, ਹੁੰਦਾ ਤਾਂ ਪਤਾ ਨਹੀਂ ਸਾਨੂੰ। ਤਾਇਆ ਮੇਰਾ ਬੜਾ ਡਰਾਉਂਦਾ ਹੁੰਦਾ ਸੀਗਾ, ਅੱਲਾ ਜੰਨਤ ਸੀ। ਤਾਇਆ ਨੇ ਕਹਿਣਾ ਬਾਬਾ ਜੀ ਇੱਥੇ ਰਹਿੰਦਾ ਇੱਕ ਬਹੁਤ ਤਗੜਾ ਸੱਪ ਹੈ ਇਸ ਪੁਲੀ ਦੇ ਥੱਲੇ। ਤੇ ਕਈਆਂ ਬੰਦਿਆਂ ਨੂੰ ਵੇਖਿਆ, ਬੰਦਿਆਂ ਨੂੰ ਲੜਦਾ ਨਹੀਂ, ਕਹਿੰਦਾ ਕੁਛ ਨਹੀਂ, ਪਰ ਬਹੁਤ ਤਗੜਾ, ਲਾਈਕ ਐਡਾ ਮੋਟਾ ਕੋਈ ਤੇ ਚੰਗਾ ਲੰਮਾ। ਵੈਸ ਬਾਬਾ ਜੀ ਪੱਠੇ ਵੱਢੀ ਜਾ ਰਹੇ ਨੇ। ਟਰਾਈ ਕਰਦੇ ਆ ਪਰ ਮੇਰੇ ਕੋਲ ਵੜੀਚਣੇ ਕੋਈ ਨਹੀਂ, ਮੈਂ ਤੁਹਾਨੂੰ ਦੱਸ ਦੇਵਾਂ ਸਿੱਧਾ। ਵੈਸ ਨੇ ਵੱਢ ਹੀ ਲਏ ਹੁਣ ਜੀ। ਵੈਸ ਮੀਆਂ ਅਗਲਾ ਅਜੇ ਵਾਧੂ ਵੱਢਣੇ ਨੇ। ਉਹ ਜਵਾਨ ਬੰਦਾ ਤੂੰ ਵੱਢ ਰਿਹਾ। ਜਦੋਂ ਮੈਂ ਜਵਾਨ ਹੁੰਦਾ ਸੀ, ਮੈਂ ਇਸ ਟਾਈਮ ਪੱਠੇ ਲੈ ਵੀ ਜਾਂਦਾ ਹੁੰਦਾ ਸੀਗਾ। ਜਦੋਂ ਮੈਂ ਜਵਾਨ ਹੁੰਦਾ ਸੀ ਨਾ, ਉਹ ਤਾਂ ਮੈਂ ਇਸ ਟਾਈਮ ਲੈ ਵੀ ਜਾਂਦਾ ਹੁੰਦਾ ਸੀ। ਓਏ ਹੌਲੀ ਹੌਲੀ ਦਾਤਰੀ ਤੋਂ ਬਚਾ ਕੇ, ਇਹਦੇ ਹੱਥ ਪੈਰ ਬਚਾ ਕੇ। ਇੰਝ ਵੱਢਦਾ ਵੈਸ ਪੱਠੇ। ਅਗਲੇ ਨਾਲ ਲਾਇਆ ਬਾਬਾ ਜੀ ਐ ਬਰਾਊਨ ਬॉय ਮਿਊਜ਼ਿਕ ਹੈ। ਆ ਵਾਲਾਂ ਦਾ ਪਤਾ ਨਹੀਂ ਕੀ ਸ਼ੌਕ ਵੈਸ ਨੂੰ। ਤਲਿਸ਼ਮੇ ਜੀ ਕਟਿੰਗ ਕਰਾਉਂਦਾ ਇਹਨੇ, ਆਪਦਾ ਇੱਕ ਡਿਜ਼ਾਈਨ ਬਣਾਇਆ ਤੇ ਉਰੇ ਰੱਖੀ ਆ ਢੇਰੀਆਂ, ਬਾਅਦ ਚ ਥੱਬੇ ਪਾ ਲਈ ਇੱਕ ਵਾਰੀ। ਕਿ ਕਿਹੜਾ ਘਟਣ ਲੱਗੇ ਹੈ? ਉਰੇ ਰੱਖੀ ਆ ਇੱਥੇ ਢੇਰੀਆਂ ਬਣਾਈ, ਉਂਝ ਬਾਅਦ ਚ ਥੱਬੇ ਪਾ ਲਾ ਲਈ ਇੱਕ ਵਾਰੀ। ਐਵੇਂ ਉੱਠ ਕੇ ਜਾਣਾ ਢੇਰੀ ਵੱਢ ਕੇ। ਲੋ ਜੀ ਆ ਵੈਸਮੀਆਂ ਪੱਠੇ ਵੱਢੀ ਜਾ ਰਿਹਾ। ਇੰਝ ਵਢੀਂਦੇ ਨੇ ਪੱਠੇ। ਤੇ ਹੁਣ ਗਾਂਹ ਵੀ ਫੇਰਾ ਮਾਰ ਰਹੀ ਹੈ ਮਾੜਾ ਜਿਹਾ। ਖਾਲੇ ਟੱਪਣ ਵਾਲੀਆਂ ਉਮਰਾਂ ਗਈਆਂ ਹੁਣ।
ਹੈ ਆ ਖਾਲੇ ਟੱਪਣ ਵਾਲੀ ਉਮਰਾਂ ਗਈਆਂ ਹੁਣ ਆਪਾਂ ਟੱਪ ਛੱਪ ਕੋਈ ਨਹੀਂ ਸਕਦੇ ਹੈ ਖਾਲੇ ਟੱਪਣ ਵਾਲੀ ਉਮਰਾਂ ਗਈਆਂ ਕਮਾਦ ਨੂੰ ਮਾਰ ਲਈਏ ਫੇਰਾ ਇਹ ਵਿੱਚੋਂ ਸੂਈ ਗੈਸ ਦੀ ਲਾਈਨ ਲੰਘੀ ਇਹ ਜਿਹੜੀ ਨਾ ਵੱਡੀ ਲਾਈਨ ਹੈ ਗੌਰਮੈਂਟ ਦੀ ਉਹ ਐਡਾ ਕੁ ਮਤਲਬ ਹੁਣ ਬੰਦਾ ਕੀ ਆਖੇ ਕਿ ਐਡੀ ਮਹਿੰਗੀ ਜ਼ਮੀਨ ਹੈ ਠੀਕ ਹੈ ਤੇ ਕੈਸ਼ ਭਾਅ ਨੂੰ ਕੋਈ ਪਤਾ ਨਹੀਂ 1000 ਰੁਪਏ ਨੂੰ ਮਰਲਾ ਜਿਹੜੀ ਨਾ ਗੌਰਮੈਂਟ ਨੇ ਉਹਦੇ ਨਾਲ ਆਟੋ ਟਰਾਂਸਫਰ ਕਰ ਲਈ ਹੋਈ ਹੈ ਇਹ ਚੈੱਕ ਕਰੋ ਕਿੰਨਾ ਰਕਬਾ ਸਾਡਾ ਹਜੇ ਤੇ ਸਾਡਾ ਤੇ ਚਲੋ 1 ਕਿੱਲਾ ਵੱਢਿਆ ਤੇ ਜੋਰੀ ਆਸਨ ਸਾਹਿਬ ਜਿਹੜੇ ਆਪਣੇ ਬੇਲੀ ਹੁੰਦੇ ਪਤਾ ਨਹੀਂ ਵਿਚਾਰੇ ਤੇ 5 ਕਿੱਲਿਆਂ ਚੋਂ ਨਿਕਲੀ ਹੈ ਇਹ ਚੈੱਕ ਕਰੋ ਇਹ ਸਾਡੀ ਜ਼ਮੀਨ ਇਹ ਪੱਠਿਆਂ ਵਾਲੇ ਬੰਨੇ ਤੋਂ ਲੱਗ ਕੇ ਇਹ ਕਮਾਦ ਵਾਲੇ ਬੰਨੇ ਤੱਕ ਇਹ ਸਿੱਧੀ ਉਹ ਸੜਕ ਤੱਕ ਸਾਡੀ ਗਈ ਵਿੱਚ ਇਹ ਕੋਈ ਘੱਟ ਤੋਂ ਘੱਟ ਜਿਹੜੀ ਨਾ ਸਾਡੀ ਕੋਈ 3.5 ਕਨਾਲਾਂ ਬਣਦੀ ਹੈ ਇਹਦਾ ਪਤਾ ਨਹੀਂ ਕੋਈ 16 ਕਿ 17,000 ਰੁਪਏ ਦਿੱਤਾ ਗੌਰਮੈਂਟ ਨੇ ਠੀਕ ਹੈ ਆਪਦੇ ਨਾਲ ਆਟੋ ਟਰਾਂਸਫਰ ਕਰਕੇ ਆਪੇ ਕੋਈ ਤੁਸੀਂ ਇਹਦੇ 'ਚ ਬਦਮਾਸ਼ੀ ਨਹੀਂ ਕਰ ਸਕਦੇ ਤੁਸੀਂ ਕੋਈ ਕੁਛ ਨਹੀਂ ਕਰ ਸਕਦੇ ਹੈ ਆਪਣਾ ਕਮਾਦ ਇੱਕ ਦਵਾੜਾ ਇੱਥੇ ਇਹ ਉੱਤੋਂ ਥੋੜ੍ਹਾ ਚਿੱਟਾ ਚਿੱਟਾ ਪਿਆ ਹੈ ਪਤਾ ਨਹੀਂ ਕਿਸ ਵਜ੍ਹਾ ਤੋਂ ਹੁਣ ਅੱਗੇ ਚੱਲਦੇ ਹਾਂ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਕਿ ਅੱਗੇ ਕੀ ਬਾਜਰਾ ਕਿੱਥੇ ਬੀਜਿਆ ਬਾਜਰਾ ਤੇ ਮੈਂ ਆਪ ਨਹੀਂ ਅਜੇ ਤੱਕ ਵੇਖਿਆ ਜਦੋਂ ਨਿੱਕਾ ਸੀ ਨਾ ਜਿੱਦਣ ਬੀਜਿਆ ਸੀ ਉਦੋਂ ਤੀਜੇ ਚੌਥੇ ਦਿਨ ਦਾ ਉਦੋਂ ਵੇਖਿਆ ਸੀ ਜਦੋਂ ਦਿਨ ਤੇ ਚਮੂਣਾ ਜਿਹਾ ਸੀ ਹੁਣ ਵੱਡਾ ਆਇਆ ਹੈਗਾ ਜਾ ਕੇ ਵੇਖਦੇ ਹਾਂ ਕੀ ਹਿਸਾਬ ਕਿਤਾਬ ਬਾਜਰੇ ਦਾ ਤੇ ਕਿੱਦਾਂ ਲੈ ਜੀ ਖਜੂਰ ਨੂੰ ਡੋਕੇ ਮਾਸ਼ਾਅੱਲਾ ਬੜੇ ਲੱਗੇ ਨੇ ਦੂਸਰਾ ਕਮਾਦ ਇੱਥੋਂ ਤੇ ਠੀਕ ਲੱਗ ਰਿਹਾ ਅੱਗੇ ਜਾ ਕੇ ਚੈੱਕ ਕਰਦੇ ਹਾਂ ਆ ਜਾ ਗਾਂ ਆ ਜਾ ਇੱਧਰ ਆ ਜਾ ਲੋ ਜੀ ਅੱਜ ਮੈਂ ਵੱਢਣ ਲੱਗਾ ਪੱਠੇ ਦੁਬਾਰਾ ਪੁਰਾਣੀ ਯਾਦ ਤਾਜ਼ਾ ਕਰਨ ਲੱਗਾ ਬੈਲ ਸਿੱਧਾ ਕਰ ਲਾ ਵੈਸਵੀਆਂ ਵੀਡੀਓ ਜਿਹੜੀ ਸਾਫ਼ ਬਣੇ ਤੁਸੀਂ ਕਹਿੰਦੇ ਕਿ ਬੰਦਾ ਜ਼ਿਮੀਂਦਾਰ ਨਹੀਂ ਬੰਦਾ ਜ਼ਿਮੀਂਦਾਰ ਆ ਬੰਦਾ ਪਿੰਡੂ ਆ ਸਾਰੇ ਕੰਮ ਹੁੰਦੇ ਨੇ ਬਸ ਵੱਖਰੀ ਗੱਲ ਆ ਕਿ ਅੱਜ ਕੱਲ੍ਹ ਜਿਹੜਾ ਨਾ ਬਹਿਣ ਵਾਲਾ ਮੇਰਾ ਕੰਮ ਖਰਾਬ ਹੋਇਆ ਤੇ ਮੈਂ ਤਾਂ ਬਹੁਤ ਪੱਠੇ ਵੱਢਦਾ ਹੁੰਦਾ ਸੀ ਇਸ ਟਾਈਮ ਨੂੰ ਜਿਸ ਟਾਈਮ ਵੈਸ ਨਹੀਂ ਹਜੇ ਵੱਢਦਾ ਪਿਆ ਨਾ ਇਸ ਵੇਲੇ ਮੈਂ ਵੱਢ ਕੇ ਵੀ ਲੈ ਜਾਂਦਾ ਹੁੰਦਾ ਸੀ ਨਾਲੇ ਜਿੰਨੀ ਆ ਕੂਲੀ ਚਰੀ ਆ ਇਹਨੇ ਉੱਤੇ ਤਾਂ ਟਾਈਮ ਹੀ ਕੋਈ ਨਹੀਂ ਲੱਗਦਾ ਆਏ ਅੱਧੇ ਤੇ ਮੈਂ ਵੜ ਚੁੱਕਿਆ ਵਾਂ ਅੱਧਿਆਂ ਨਾਲੋਂ ਜ਼ਿਆਦਾ ਹੀ ਆਖਰੀ 1.5 ਪੰਨ ਕਰਨੀ ਸੀ ਬਸ ਮੈਂ ਤੇ 1.5 ਪੰਨ ਤੇਰੀ ਮੈਂ ਵੱਢ ਦੇਣੀ ਆ ਵੇਖਿਆ ਆ ਵਲੌਗ ਦੇ ਚੱਕਰਾਂ 'ਚ ਵੈਸ ਨਹੀਂ ਆ ਤੇਰੇ ਪੱਠੇ ਵੱਢ ਦੇਣੇ ਮੈਂ ਚਲੋ ਠੀਕ ਹੋ ਗਿਆ ਬਲੌਗ ਦੀ ਮਿਹਰਬਾਨੀ ਤੁਹਾਡੀ ਵੀ ਵਲੌਗ ਦੀ ਮਿਹਰਬਾਨੀ ਤੇ ਵੇਖਣ ਵਾਲਿਆਂ ਦੀ ਵੀ ਮਿਹਰਬਾਨੀ ਤੇ ਉਹਨਾਂ ਨੂੰ ਸਾਡੇ ਵੱਲੋਂ ਈਦ ਮੁਬਾਰਕ ਜਿਹੜੀ ਹੋਣੀ ਆ 14 ਅਗਸਤ 14 ਅਗਸਤ ਵਾਲੀ ਈਦ ਮੁਬਾਰਕ ਆ ਲੈ ਵੈਸਮੀਆਂ ਆਪ ਤੇਰੇ ਮੈਂ ਵੱਢ ਦਿੱਤੇ ਨੇ ਆ 5-4 ਪੰਨਾ ਵੱਢ ਦਿੱਤੇ ਨੇ ਆਏ ਹਾਏ 4-5 ਪੰਡਾ ਲਓ ਜੀ 1 ਤੇ 2 ਮੋਬਾਈਲ ਦੂਜੀ ਤਰ੍ਹਾਂ ਮੋਬਾਈਲ ਦੂਜੀ ਤਰ੍ਹਾਂ ਓਏ ਇੰਜ ਟੇਢੇ ਰੱਖ ਮੋਬਾਈਲ ਓਏ ਇੰਜੀ ਐ ਮੈਂ ਵੱਢ ਦਿੱਤੇ ਵੈਸਮੀਆਂ ਨੂੰ ਆ ਇੰਨੇ ਕ ਮੈਂ ਕਿਹਾ ਵੈਸਮੀਆਂ ਇੰਨੇ ਮੈਂ ਵੱਢ ਸਕਦਾ ਜਿੰਨੇ ਮੈਂ ਵੱਢ ਦਿੱਤੇ ਹੁਣ ਮੇਰੇ ਕੋਲ ਬਹਿਣਾ ਹੋ ਰਿਹਾ ਮਹਾਲ ਤੇ ਹੁਣ ਬਾਬਾ ਜੀ ਬਾਕੀ ਪੱਠੇ ਤੁਸੀਂ ਆਪਣੇ ਆਪੇ ਵੱਢੋ ਮੈਂ ਉਹਦੇ ਅੱਗੇ ਜਾ ਕੇ ਰਾਊਂਡ ਲਾਵਾਂ ਅੱਗੇ ਰਾਊਂਡ ਸ਼ਾਊਂਡ ਲਾ ਕੇ ਤੇ ਫਿਰ ਮੈਂ ਉਹਨਾਂ ਵਾਪਸ ਹੁਣ ਚਨੂੰ ਵੱਢ ਲਾ ਫਿਰ ਤੇ ਨਾਲ ਲਦਾਈ ਦੂਈ ਕਰਾ ਦਿੰਦੇ ਚਲੋ ਜੀ ਇਹ ਮਾਸ਼ਾਅੱਲਾ ਆਪਣਾ ਬਾਜਰਾ ਜਿਹੜਾ ਆਪਾਂ ਬੀਜਿਆ ਸੀ ਪਕਾਵਾਂ ਤੇ ਨਲੀ ਤੇ ਆ ਗਿਆ ਕਿਤੋਂ ਵਿੱਚ ਸਿੱਟਾ ਕੱਢਣ ਲੱਗ ਗਿਆ ਮਤਲਬ ਜੀ ਉਹਦੇ ਬਹੁਤਾ ਹੀ ਕੂਲਾ ਪਿਆ ਮਾਸ਼ਾਅੱਲਾ ਕਿੰਨਾ ਹਰਾ ਹੈ ਫੁੱਲ ਹਰਾ ਕੱਚ ਗ੍ਰੀਨ ਸਵਾਦੀ ਸਿਸਟਮ ਹੈ ਇੰਦੇ ਚ ਹੋਵੇ ਨਾ ਕਿਤੇ ਫੋਟੋ ਸ਼ੂਟ ਆਏ ਹਾਏ ਕੋਈ ਹੋਵੇ ਬੰਦਾ ਤੇ ਫੇਰ ਹੈ ਲੇਕਿਨ ਇਹ ਹੈ ਕਿ ਘਾਹ ਵੀ ਵਿੱਚ ਬਹੁਤ ਫੁੱਟਿਆ ਵਾ ਤੇ ਨਿੱਕਾ ਅਜੇ ਗੁੱਜਾ ਮਾਰਨ ਲੱਗ ਗਿਆ ਇਹ ਦੁਆੜਾ ਥੋੜਾ ਵੱਡਾ ਮੈਨੂੰ ਲੱਗਦਾ ਇਹਨੂੰ ਪਾਣੀ ਪਹਿਲੇ ਲਾ ਛੱਡਿਆ ਇਹ ਦੁਆੜਾ ਚੈੱਕ ਕਰੋ ਨਾ ਇੱਥੋਂ ਦੀ ਖਾਲਾ ਬਣਾ ਛੱਡਿਆ ਇੱਥੇ ਅੱਗੇ ਖਾਲਾ ਕੋਈ ਨਹੀਂ ਸੀਗਾ ਹਾਏ ਇਹ ਹੁਣ ਚੈੱਕ ਕਰਿਆ ਦੋ ਪਾਸੇ ਗ੍ਰੀਨਰੀ ਤੇ ਇੰਜ ਲੱਗ ਰਿਹਾ ਜਿਵੇਂ ਮੈਂ ਜੰਨਤ 'ਚ ਨਜ਼ਾਰੇ ਕਰ ਰਿਹਾ ਮਤਲਬ ਪਿੰਡ ਆ ਕੇ ਹੁਣ ਮਜ਼ਾ ਆ ਰਿਹਾ ਤੇ ਲੇਕਿਨ ਜਦੋਂ ਪਿੰਡ ਰੋਜ਼ ਰਹਿੰਦੇ ਉਦੋਂ ਪਿੰਡ ਮਜ਼ਾ ਨਹੀਂ ਸੀ ਆਉਂਦਾ ਹੈ ਇਹ ਚੈੱਕ ਕਰੋ ਮਾਸ਼ਾਅੱਲਾ ਇਹ ਆਪਣਾ ਜਿਹੜਾ ਨਾ ਇਹ ਤੂੜੀ ਦੀ ਤਾੜ ਆ ਗਈ ਜਿਹੜੀ ਕਣਕ ਦਾ ਭੂਸਾ ਜਿਹਨੂੰ ਕਹਿੰਦੇ ਨੇ ਕਈ ਤੇ ਇਹ ਆਪਣਾ ਆ ਗਿਆ ਜੀ ਬਾਜਰਾ ਠੀਕ ਹੈ ਜਿਹਨੂੰ ਆ ਬੀਜਿਆ ਪਕਾਵਾਂ ਵਿੱਚ ਪਤਾ ਨਹੀਂ ਕੀ ਸ਼ੈ ਪਈ ਇਹਨੂੰ ਲੇਕਿਨ ਮਾਸ਼ਾਅੱਲਾ ਸੋਹਣਾ ਹੈ ਮੈਨੂੰ ਲੱਗਦਾ ਸੀ ਵਿਰਲਾ ਲੇਕਿਨ ਇਹ ਕਿ ਵਿਰਲੇ ਦੀ ਹੋਣ ਦੀ ਵਜ੍ਹਾ ਤੋਂ ਉਹ ਤੇਰੀ ਖੈਰ ਮਰਬਿਆਂ 'ਚ ਇਹ ਕੰਮ ਹੁੰਦਾ ਭਾਵੇਂ ਤੇ ਮੈਂ ਤੇ ਅੱਗੇ ਗੋਡੇ ਗਿੱਟਿਆਂ ਦਾ ਮਰੀਜ਼ ਇਹਦੀ ਵਜ੍ਹਾ ਤੋਂ ਨਾ ਬੂਟਾ ਮਾਰ ਰਿਹਾ ਬਾਜਰਾ ਬੂਟਾ ਮਾਰ ਰਿਹਾ ਆਪਣੇ ਬੂਟੇ ਆ ਗਏ ਜੰਮੂਆਂ ਦੇ ਤੇ ਮੈਂ ਪਹਿਲੇ ਮੇਰਾ ਬੈਂਸ ਉਦੋਂ ਫਲ ਲੱਗਿਆ ਨਹੀਂ ਸੀ ਹੁਣ ਦੁਬਾਰਾ ਮੇਰਾ ਬੈਂਸ ਤੇ ਜੰਮੂ ਲੱਗ ਕੇ ਪੱਕ ਕੇ ਖਤਮ ਹੋ ਕੇ ਟੋਟਲੀ ਇਹ ਦੇਖੋ ਨਾ ਖੁਸ਼ਕ ਲੱਗੇ ਹੋਏ ਉੱਤੇ ਹੁਣ ਕੋਈ ਫਰੈਸ਼ ਐਵੇਂ ਦਾ ਨਹੀਂ ਲੱਗਿਆ ਕਿ ਜਿਹਨੂੰ ਆਪਾਂ ਖਾ ਸਕੀਏ ਇੱਥੋਂ ਮੈਨੂੰ ਲੱਗਦਾ ਨੀਵਾਂ ਪਾਣੀ ਖਲੋਤਾ ਕਿਉਂਕਿ ਰਾਤੀ ਪਾਣੀ ਦੀ ਵਾਰੀ ਸੀ ਤੇ ਪਾਣੀ ਸ਼ਾਣੀ ਇਹ ਵੀ ਤੁਹਾਡਾ ਬਾਜਰੇ ਦਾ ਹੀ ਬੀਜਿਆ ਲੇਕਿਨ ਇਹ ਅਜੇ ਵਿਰਲਾ ਹੋ ਗਿਆ ਉਹ ਕਮਾਦ ਆ ਗਿਆ ਨਾਲ ਆਪਣੇ ਇਹ ਦੁਆੜਾ ਇੱਕ ਚਰੀ ਦਾ ਆ ਗਿਆ ਤੇ ਬਾਕੀ ਤੁਹਾਨੂੰ ਕਿਸੇ ਦਿਨ ਕਿੱਸਾ ਸੁਣਾਵਾਂਗੇ ਸਾਰਾ ਨਾ ਮਰੱਬੇ ਦਾ ਵੀ ਇੱਥੇ ਕਿਸੇ ਦਿਨ ਪੂਰੀ ਮਹਿਫਲ ਜਮਾ ਕੇ ਬਵਾਂਗੇ ਇੱਥੇ ਇਨਸ਼ਾਅੱਲਾ ਅੱਜ ਤੇ ਜਾਣਾ ਮੈਂ ਬਾਜ਼ਾਰ ਥੋੜਾ ਜਿਹਾ ਕੰਮ ਹੈ ਤੇ ਇਸ ਵੇਲੇ ਮੈਂ ਵਾਪਸੀ ਵੀ ਨਿਕਲਣਾ ਜਲਦੀ ਇੱਧਰ ਦੀ ਜੈਨ ਜਨਾ ਭਾਈ ਖਾਲੇ ਖੁਲੇ ਟੱਪਣ ਵਾਲਾ ਹਜੇ ਨਹੀਂ ਆਪਣਾ ਕੰਮ
ਨਾ ਆਪਾਂ ਖਾਲੇ ਟੱਪ ਸਕਦੇ ਹਾਂ, ਲੇਕਿਨ ਦੂਸਰਾ ਆਪਾਂ ਜਿਹੜਾ ਨਾ ਗੁਜ਼ਾਰਾ ਕਰ ਸਕਦੇ ਹਾਂ। ਤੇ ਮੈਂ ਬਾਜਰੇ ਨੂੰ ਮਾਰਨੀ ਸੀ ਨਜ਼ਰ। ਇਹ ਕਿੱਲਾ ਤਾਂ ਮਾਸ਼ਾਅੱਲਾ ਠੀਕ ਹੈ, ਉਹ ਦਵਾੜਾ ਜੇ ਬਹੁਤਾ ਛੋਟਾ ਹੈ, ਉਹਨੂੰ ਥੋੜ੍ਹਾ ਜਿਹਾ ਟਾਈਮ ਲੱਗੇਗਾ ਤਾਂ ਹੋਣ 'ਚ। ਜਿਸ ਟਾਈਮ ਉਹ ਤਾਂ ਮਾੜਾ ਜਿਹਾ ਹੋ ਜਾਏਗਾ ਤੇ ਫਿਰ ਉਹ ਵੀ ਇਹਦੇ 'ਚ ਟਿੱਬੀ ਛੇਤੀ ਤਾਂ ਹੋ ਗਈ ਹੈ। ਇਹ ਦਵਾੜੇ ਨੂੰ ਮੈਨੂੰ ਲੱਗਦਾ ਪਾਣੀ ਪਹਿਲੇ ਲਾਇਆ ਸੀ ਤੇ ਇਹ ਟਿੱਬੀ ਜਿਹੜੀ ਨਾ ਉਹ ਟਿੱਬੀ ਆਈ ਸਿੱਟੇ ਤੇ। ਚੈੱਕ ਕਰ ਰਹੇ ਇਹ ਚੈੱਕ ਕਰੋ, ਇਹ ਟਿੱਬੀ ਜਿਹੜੀ ਸਿੱਟੇ ਤੇ ਆਈ ਹੈ। ਇਹ ਸਾਡਾ 21 ਕਿੱਲੇ ਦਾ ਪਹਿਲਾ ਦਵਾੜਾ, ਇਹ 21 ਕਿੱਲੇ ਦਾ ਦੂਜਾ ਦਵਾੜਾ। ਤੇ ਜਿੱਥੇ ਵੈਸਮੀਆਂ ਪੱਠੇ ਵੱਢਣ ਡਿਆ ਸੀ ਉਹ 25 ਕਿੱਲਾ, 5 ਕਿੱਲਿਆਂ ਦੀ ਲਾਮ ਸਾਡੀ ਸੜਕ ਦੇ ਉੱਤੇ ਪੂਰੀ ਤੋੜ। ਚਲੋ ਹੁਣ ਚੱਲੀਏ ਵੈਸਮੀਆਂ ਵੱਲ ਵਾਪਸ। ਇਹ ਚੈੱਕ ਕਰੋ, ਖਜੂਰ ਨੇ ਮਾਸ਼ਾਅੱਲਾ ਜਿਹੜਾ ਨਾ ਕਿਵੇਂ ਗੁੱਛਾ ਕੱਢਿਆ, ਅਗਲਾ ਉੱਡਿਆ ਜਾ ਰਿਹਾ। ਹਾਏ 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 ਜੀ, ਬੱਤੀ ਹੋ ਗਈ ਹੈ ਠੀਕ ਹੈ। ਇਹ ਜਿਹੜਾ ਨਾ ਜੋੜ ਲੱਗ ਗਿਆ, ਹੁਣ ਤਾਰ ਕੰਧ ਨਾਲ ਉਰੇ ਕਰ ਦਿੱਤੀ ਹੈ, ਨਹੀਂ ਮੈਂ ਦਿੱਤੋਂ ਦੀ ਖਸਕਾਤੀ ਹੁੰਦੀ ਹੈ। ਠੀਕ ਹੋ ਗਿਆ, ਕੰਮ ਹੋ ਗਿਆ 7 ਨਤੀ ਪੂਰਾ। ਇਹ ਪੈਪ ਦੀ ਲੈਂਥ ਕੱਢ ਛੱਡੀ, ਆ ਲੈਂਥ ਪੂਰੀ ਦੀ ਪੂਰੀ ਕੱਢ ਦਿੱਤੀ। ਆ ਲੋ Later. ਚਲੋ ਜੀ ਹੁਣ ਜਾਈਏ ਵਾਪਸੀ ਦੀਆਂ ਤਿਆਰੀਆਂ। ਟਾਈਮ ਤੇ ਪੂਰਾ ਕੋਈ 12 ਵੱਜ ਗਏ ਨੇ, ਲੇਕਿਨ ਇਹ ਥੋੜੇ ਜਿਹੇ ਕੰਮ 1 ਵੱਜ ਗਿਆ। ਲੈ ਜੀ ਆਪਾਂ ਜੋੜਾ 2 ਪਹਿਲਵਾਨਾਂ ਦਾ ਖਿਲਾਤਾ, ਮੋਟੂ ਪਤਲੂ ਕੀ ਜੋੜੀ, ਵੱਡਾ ਪਹਿਲਵਾਨ ਤੇ ਛੋਟਾ ਪਹਿਲਵਾਨ ਹੈ। ਹਾਂ ਤੇ ਹੁਣ ਜੀ ਮਿਲ ਲਓ ਤੇ ਫਿਰ ਹੁਣ ਜਾਈਏ ਇਜਾਜ਼ਤਾਂ, ਕਿਉਂਕਿ ਮੈਚ ਰਨ। ਹੁਣ ਰੋਇਆ ਨਾ ਕਰ ਠੀਕ ਹੈ। ਤੇ ਫੋਨ ਜਦੋਂ ਮੈਂ ਕਰਦਾ ਰਹਿਣਾ ਫੋਨ, ਉਹ ਤਾਂ ਮੈਨੂੰ ਦੱਸਿਆ ਨਹੀਂ ਹੈ, ਉਦੋਂ ਦੱਸਿਆ ਨਹੀਂ ਤੇ ਫਿਰ ਜਦੋਂ ਮੈਂ ਆਇਆ ਤੇ ਫਿਰ ਰੋਣਾ ਸ਼ੁਰੂ ਕਰਤਾ। ਫਿਰ ਰੋਣ ਵਾਲੀ ਕਿਹੜੀ ਗੱਲ ਹੋਈ ਵੀ? ਤੂੰ ਹੋ ਕੇ ਫਿਰ ਜਾਵੇ। ਹੁਣ ਜਾਈਏ ਇਜਾਜ਼ਤਾਂ ਨੇ ਫਿਰ? ਪੱਕੀ ਗੱਲ ਹੈ? ਹੁਣ ਤਾਂ ਨਹੀਂ ਰੋਣਾ ਹੈ? ਹੁਣ ਨਹੀਂ ਰੋਂਦੀ? ਅੱਛਾ ਐਵੇਂ ਹੌਸਲਾ ਜੀ ਪਰ ਆਇਆ ਸੀ, ਪੱਕੀ ਗੱਲ ਹੈ? ਚਲੋ ਜੀ ਹੁਣ ਫਿਰ ਜਾਈਏ। ਹੁਣ ਮੈਂ ਪਹਿਲੇ ਮੋਟਰਸਾਈਕਲ ਲਿਆਵਾਂ ਤੇ ਮੋਟਰਸਾਈਕਲ ਲਿਆ ਕੇ ਫਿਰ ਮੈਂ ਹਾਰਨ ਮਾਰਦਾ ਤੇ ਫਿਰ ਤੁਸੀਂ ਆ ਜਾਓ ਬਾਹਰ, ਠੀਕ ਹੈ? ਤੁਸੀਂ ਹੁਣ ਇਧਰ ਬਹਾਨਾ ਲਓ, ਮਿਲ ਲਓ ਆਪਦਾ ਐ ਚੰਗੀ ਤਰੀਕੇ ਨਾਲ, ਗਲੇ ਛਲੇ ਮਿਲ ਕੇ ਜੱਫੀਆਂ ਪਾ ਲਓ ਆਪਦੀਆਂ। ਹਾਂ ਬਸ ਘਰ ਪਹੁੰਚ ਗਏ, ਸ਼ੁਕਰ ਅਲਹਮਦੁਲਿਲਾ। ਹਾਂਜੀ ਜੀ ਤੁਸੀਂ ਆਉਂਦਿਆਂ ਹੀ ਪਹਿਲੇ ਬਹਿ ਗਏ ਜੇ ਸੈਟਮੈਂਟ ਹੋ ਕੇ। ਮਾਂ ਤਾਂ ਘਬਰਾਈ ਪਈ, ਪਰ ਪੱਖਾ ਛੱਡ ਦੇ ਤਾਂ ਮੈਨੂੰ ਤਾਂ ਫਾਇਲ ਆ ਚੜੇ। ਪੱਖਾ ਛੱਡਣ ਲੱਗਾ ਤੇ ਆਪਾਂ ਲੱਗੇ ਹੁਣ ਸੌਣ, ਥੋੜਾ ਜਿਹਾ ਸੌਣ ਯਾਰ। ਇੰਨੀ ਕਿ ਗਰਮੀ ਤੇ ਬਾਹਰ ਜਿਹੜਾ ਨਾ ਹੱਬਸ ਹੋਈ ਪਈ, ਤਪਸ਼ ਹੋਈ ਪਈ। ਝਟਕ ਨਾ ਪਹਿਲੇ ਤੇ ਮੈਂ ਲਵਾ ਸੌ, ਕਿਉਂਕਿ ਮੈਨੂੰ ਪਿੰਡ ਨੀਂਦ ਆ ਰਹੀ ਸੀ ਤੇ ਮੈਂ ਨਹੀਂ ਸੀ ਸੁੱਤਾ। ਮੈਂ ਕਿਹਾ ਜੇ ਮੈਂ ਗਿਆ ਸੌ ਲੈ, ਮੈਂ ਤੇ ਜਾਣਾ ਬਾਜ਼ਾਰ ਵੀ। ਤੂੰ ਪਹਿਲੋਂ ਨਾ ਪੱਖਾ ਲਾ ਤੇ ਪਾਣੀ ਦਾ ਘੁੱਟ ਦੇ ਤੇ ਬਾਜ਼ਾਰ ਜਾ, ਕੁਛ ਹੈ ਖਾਣ ਪੀਣ ਦੀ ਲੈ ਕੇ ਆ ਤੇ ਫ੍ਰਿਜ ਰੱਖ ਤੇ ਫਿਰ ਸੌਂ। ਯਕੀਨ ਕਰ ਇੰਨੀ ਗਰਮੀ ਬਾਹਰ ਯਾਰ ਬਾਰਿਸ਼ ਵੀ ਪਈ ਹੈ ਤੇ ਹਵਸ ਨੇ ਜਾਨ ਕੱਢੀ, ਕਿਤੇ ਜਾਣ ਦਾ ਕੋਈ ਕੰਮ ਨਹੀਂ ਆ। ਚਲੋ ਪਹਿਲੇ ਇੱਕ ਵਾਰੀ ਫਿਰ ਮੈਂ ਬਾਜ਼ਾਰ ਦਾ ਕੰਮ ਨਿਬੇੜ ਕੇ ਆਣਾ, ਪੱਖਾ ਤੁਹਾਨੂੰ ਮੈਂ ਲਾ ਦਿਆਂ। ਪਹਿਲੇ ਮੈਂ ਜਾਵਾਂ ਬਾਜ਼ਾਰ ਦਾ ਕੰਮ ਨਿਬੇੜ ਕੇ ਆਵਾਂ ਤੇ ਉਸ ਤੋਂ ਬਾਅਦ ਆ ਕੇ ਜਿਹੜਾ ਨਾ ਫਿਰ ਕਰਦੇ ਆਪਾਂ ਬੇਬੇ ਦੀਆਂ ਖਿਦਮਤਾਂ ਤੇ ਖਰੀਦਦਾਰੀਆਂ ਤੇ ਦਾਅਵੇਦਾਰੀਆਂ। ਦਵਾਈ ਨਹੀਂ ਆਣੀ ਕਿਹੜੀ? ਉਹ ਤੇਰੇ ਦਰਦਾਲੀ। ਓਕੇ ਲੋ ਜੀ, ਪਾਰਸਲ ਲੈ ਆਏ ਆਪਾਂ ਆਪਣਾ। ਤੇ ਹੁਣ ਆਪਾਂ ਜਿਹੜਾ ਪਾਰਸਲ ਲੈਣਾ ਉਹ ਆਪਾਂ ਕਰ ਲਈਏ ਅਨਬਾਕਸ। ਇਹ ਆਪਣਾ ਪਾਰਸਲ ਹੈ, ਠੀਕ ਹੈ। ਤੇ ਇਹ ਆਪਾਂ ਜਿਹੜਾ ਨਾ ਅਨਬਾਕਸ ਕਰਨਾ, ਨੂੰ ਅਨਬਾਕਸ ਕਰਕੇ ਤੇ ਫਿਰ ਆਪਾਂ ਨੂੰ ਗੁੱਜੂ ਕਰਕੇ ਨਾ ਤੁਹਾਨੂੰ ਖਾਣਾ। 3 hours later. ਜੀ ਅਚਾਨਕ ਨਾਲ ਨਾ ਮੈਨੂੰ ਸ਼ੋਰ ਸੁਣਾਈ ਦਿੱਤਾ ਬਾਂਦਰ ਨਾ, ਤੇ ਮੈਂ ਜੇ ਐਡੀਟਿੰਗ ਕਰ ਰਿਹਾ ਸ਼ੋਰ ਸੁਣਾਈ ਦਿੱਤਾ ਬਾਹਰ ਕੁਝ ਰੌਲਾ ਪੈ ਰਿਹਾ ਤੇ ਬਾਹਰ ਬਾਬਾ ਜੀ ਹੈਵੀ ਬਾਰਿਸ਼ ਚੱਲ ਰਹੀ ਹੈ, ਹੈਵੀ ਬਾਰਿਸ਼। ਸਾਰੇ ਦੇ ਸਾਰੇ ਬੱਚੇ ਬਾਹਰ ਬਾਰਿਸ਼ ਭੱਜੇ ਫਿਰ ਰਹੇ ਨੇ, ਖੇਡ ਰਹੇ ਨੇ। ਚਲੋ ਖੇਲ, ਕੈਮਰਾ ਵੇਖ ਕੇ ਬੱਚਿਆਂ ਨੂੰ ਡਰ ਜਾਣਾ ਤੇ ਇਸ ਵੇਲੇ ਤੋਂ ਬਾਰਿਸ਼ ਇੱਥੇ ਥੋੜੀ ਇੰਜੋਏ ਕਰੋ, ਠੀਕ ਹੈ? ਸਾਰੇ ਮਹੱਲੇ ਦੇ ਬੱਚੇ ਬੱਚੀਆਂ ਵਗੈਰਾ ਛੋਟੇ ਨੇ, ਉਹ ਸਾਰੇ ਖੇਡ ਰਹੇ ਨੇ ਤੇ ਫਿਰ ਇਸ ਵੇਲੇ ਤੋਂ ਡਿਸਟਰਬ ਨਾ ਹੋਣ, ਇੱਥੋਂ ਬਾਰਿਸ਼ ਨਹੀਂ ਹੋਈ। ਓਕੇ ਵੈਸੇ ਮੈਨੂੰ ਹੋਣਾ ਤਾਂ ਹੈ ਨਹੀਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਤੇ ਪਰ ਬਾਹਰ ਬਾਰਿਸ਼ ਹੋ ਰਹੀ, ਹੁਣ ਬਾਹਰ ਮੌਸਮ ਠੰਡਾ ਹੋ ਜਾਏਗਾ, ਬੱਚੇ ਨਹਾ ਰਹੇ ਨੇ, ਆਪਣਾ ਇੰਜੋਏ ਕਰ ਰਹੇ।